ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 2 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਰਜਿੰਦਰ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਕ ਗਰੋਵ, ਕੁਲਤਾਰ ਸਿੰਘ ਵੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਜਿਹੜੇ ਲੋਕ ਇੰਡੀਆ ਨੂੰ ਜਾ ਰਹੇ ਆ, ਉਹਨਾਂ ਦਾ ਥੋੜ੍ਹਾ ਜਿਹਾ ਦੱਸ ਦਈਏ, ਅਤੇ ਬਾਕੀ ਜਿਹੜੇ USA ਨੂੰ ਆ ਰਹੇ ਆ, ਉਹ ਕਾਫੀ ਕੁਝ ਚੇਂਜਸ ਆਈਆਂ। ਆਪਾਂ ਪਿਛਲੇ 2-3 ਦਿਨਾਂ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਉਹਦੇ ਬਾਰੇ ਕਾਫੀ ਅਪਡੇਟਸ ਆ, ਉਹ ਸਾਂਝੀਆਂ ਕਰਾਂਗੇ। ਪਹਿਲਾਂ ਜਿਹੜੇ ਵੀ ਇੰਡੀਆ ਨੂੰ ਜਾ ਰਹੇ ਆ, ਜੇ ਤਾਂ ਤੁਸੀਂ ਸਿੱਧੀ ਫਲਾਈਟ ਲੈ ਕੇ ਦਿੱਲੀ ਜਾ ਰਹੇ ਆ, ਫਿਰ ਤਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਕਰੋਨਾ ਵਾਇਰਸ ਦਾ ਟੈਸਟ ਹੋਣਾ ਚਾਹੀਦਾ ਤੁਹਾਡਾ। ਜੇ ਤੁਸੀਂ ਕਿਸੇ ਯੂਰਪੀਅਨ ਕੰਟਰੀ ਦੇ ਥਰੂ ਜਾਂ ਹੋਰ ਤੁਹਾਡੀ ਫਲਾਈਟ ਕਿਸੇ ਕੰਟਰੀ ਦੇ ਥਰੂ ਚੇਂਜ ਹੋ ਕੇ ਜਾਂਦੀ ਆ, ਖਾਸ ਕਰਕੇ ਬੰਬੇ ਤੋਂ ਲੇਟੈਸਟ ਖਬਰ ਆ ਰਹੀ ਆ, ਅਤੇ ਉਹ ਕਹਿੰਦੇ ਭਈ ਤੁਹਾਨੂੰ 14 ਦਿਨ ਲਈ ਫਿਰ ਕੁਆਰੰਟੀਨ ਕਰਨਾ ਪਊਗਾ। ਅਤੇ ਉਹ ਕੀ ਕਰਦੇ, ਤੁਹਾਡੇ ਫੋਨ ਦੇ ਵਿੱਚ ਇੱਕ ਅਰੋਗ ਸੇਤੂ ਨਾਮ ਦੀ ਇੱਕ ਐਪ ਹੈਗੀ ਆ, ਉਸ ਨੂੰ ਅਪਲੋਡ ਕਰ ਦਿੰਦੇ ਆ, ਅਤੇ ਉਹ ਇਹ ਪੂਰਾ ਤੁਹਾਨੂੰ ਵਾਚ ਕਰਦੀ ਆ ਵੀ ਤੁਸੀਂ ਘਰ ਦੇ ਅੰਦਰ ਹੀ ਬੈਠੇ ਆ ਜਾਂ ਕਿਤੇ ਬਾਹਰ ਦੁਕਾਨ 'ਤੇ ਤਾਂ ਨਹੀਂ ਚੱਲ ਗਏ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਬਹੁਤ ਕਾਹਲੇ ਆ ਇੰਡੀਆ ਜਾਣ ਨੂੰ, ਪਲੀਜ਼ ਮੇਕ ਸ਼ੋਰ ਕਰ ਲਓ ਵੀ ਕਿਤੇ ਉਹ ਨਾ ਹੋਵੇ ਵੀ ਉੱਥੇ ਜਾ ਕੇ ਜਿਹੜਾ ਆ ਵੀ ਤੁਸੀਂ ਰਸਤੇ 'ਚ ਫਸ ਜਾਓ, ਅਤੇ ਫਿਰ ਉੱਥੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਲੁੱਟਦੇ ਆ। ਜਦੋਂ ਉਹ ਕਹਿੰਦੇ ਵੀ 14 ਦਿਨ ਕੁਆਰੰਟੀਨ ਕਰਨਾ, ਇਸ ਹੋਟਲ 'ਚ ਰਹਿਣਾ ਪੈਣਾ, ਆਹ ਕਰਨਾ ਪੈਣਾ। ਅਤੇ ਕਈ ਇੱਕ ਪਰਿਵਾਰ ਜਿਹੜੇ ਉਹਨਾਂ ਨੇ ਵਿਆਹ ਕਰਨ ਜਾਣਾ ਸੀ, ਅਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨਾਲ ਇਹ ਕੁਝ ਵਾਪਰਿਆ, ਅਤੇ ਫਿਰ ਉਹਨਾਂ ਨੂੰ ਹੁਣ ਜਿਹੜੀ ਟਿਕਟ ਆ ਸਿੱਧੀ ਇੱਥੋਂ ਲੈਣੀ ਪਈ, ਉਹ ਵੀ $1500 ਦੀ ਵਨ ਵੇ। ਸੋ ਦਿੱਲੀ ਦੀ, ਸੈਨ ਫਰਾਂਸਿਸਕੋ ਤੋਂ। ਸੋ ਇਹ ਮੇਕ ਸ਼ੋਰ ਕਰ ਲਿਓ। ਅਤੇ ਜਿਹਨੇ ਇੰਡੀਆ ਜਾਣਾ, ਜਿਹਨੇ USA ਆਉਣਾ ਆ, ਉਹ ਜਿਹੜੀ ਆ ਅੱਜ ਜਿਹੜੀਆਂ ਡਿਟੇਲਸ ਇਨਫੋਰਮੇਸ਼ਨ ਜਿਹੜੀ ਆ ਦਿੱਤੀ ਹੈਗੀ ਆ US ਗਵਰਨਮੈਂਟ ਨੇ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਜਿਹੜਾ ਵੀ ਆਊਗਾ ਉਹਨੂੰ ਚੜ੍ਹਨ ਤੋਂ ਪਹਿਲਾਂ, ਕਿਤਿਓਂ ਵੀ ਜਿਹੜਾ ਚੜ੍ਹਨਾ ਆ, 24 ਘੰਟੇ ਦੇ ਵਿੱਚ ਜਿਹੜਾ ਟੈਸਟ ਹੋਣਾ ਬਹੁਤ ਜ਼ਰੂਰੀ ਹੈਗਾ ਆ। ਉਹ ਤੋਂ ਬਿਨਾਂ ਫਲਾਈਟ ਵਾਲਿਆਂ ਨੇ ਚੜ੍ਹਨ ਨਹੀਂ ਦੇਣਾ, ਚਾਹੇ ਤੁਸੀਂ ਅਮਰੀਕਨ ਸਿਟੀਜ਼ਨ ਆ, ਚਾਹੇ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਵਿਜ਼ਟਰ ਆ ਰਹੇ ਹੈਗੇ ਆ। ਜੀ ਬਿਲਕੁਲ, 24 ਘੰਟਿਆਂ ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਰੂਲ ਆ ਉਹ ਰੱਖ ਦਿੱਤਾ ਹੈਗਾ ਆ। ਸੋ ਇਹ ਓਮੀਕਰੋਨ ਵਾਇਰਸ ਜਿਹੜਾ ਵੇਰੀਐਂਟ ਆ, ਕੋਵਿਡ ਦਾ ਵੇਰੀਐਂਟ ਆ, ਉਸ ਦੇ ਕਰਕੇ ਤਬਦੀਲੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਆ। ਹੁਣ ਚਾਹੇ ਤੁਸੀਂ ਫੁੱਲੀ ਵੈਕਸੀਨੇਟਿਡ ਆ ਜਾਂ ਅਨਵੈਕਸੀਨੇਟਿਡ ਹੋ, ਇਹ ਜਿਹੜਾ ਆ ਨੈਗੇਟਿਵ ਟੈਸਟ ਹੋਣਾ ਉਹ ਜ਼ਰੂਰੀ ਹੋ ਚੁੱਕਾ ਹੈਗਾ ਆ। ਅੱਜ ਜਿਹੜਾ ਜੀ ਦਸੰਬਰ 6 ਤੋਂ ਕਹਿੰਦੇ ਆ ਵੀ ਇਹ ਹੋਊਗਾ। ਸੋ ਨਵੀਂ ਜਿਹੜੇ CDC ਦੀ ਜਿਹੜੀ ਟੈਸਟਿੰਗ ਆਰਡਰ ਆ 6 ਦਸੰਬਰ ਤੋਂ ਚਾਲੂ ਜਿਹੜੀ ਇਹ ਹੋਣ ਜਾ ਰਹੀ ਆ, ਉਸ ਦਿਨ ਦੀ ਜਿਹੜੀ ਰਾਤ ਤੋਂ ਸ਼ੁਰੂ ਹੋ ਜਾਵੇਗੀ। ਸੋ ਆਲ ਇਨਬਾਊਂਡ ਇੰਟਰਨੈਸ਼ਨਲ ਟਰੈਵਲਰਸ ਇਹ ਆ। ਬਾਕੀ ਜਿੱਦਾਂ ਤੁਸੀਂ ਇੰਡੀਆ ਵਾਲਿਆਂ ਦੀ ਗੱਲ ਕੀਤੀ ਆ, ਉਹ ਟੈਸਟਿੰਗ ਦੇ ਲਈ ਬੇਨਤੀ ਇਹੀ ਆ ਤੁਹਾਨੂੰ ਵੀ ਆਈਦਰ ਜਿਹੜੀਆਂ 에ਅਰਲਾਈਨਸ ਹੈਗੀਆਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਲਓ, ਉਹਨਾਂ ਨੇ ਚੈੱਕ ਕੀਤਾ ਹੋਣਾ, ਜਾਂ ਉਹਨਾਂ ਨੂੰ ਕਾਲ ਕਰਕੇ ਚੈੱਕ ਕਰ ਲਓ ਵੀ 3 ਦਿਨ ਵਾਲੀ ਟੈਸਟਿੰਗ ਉੱਤੇ ਵਿੱਚ ਅਪਰੂਵ ਕਰਦੇ ਆ ਕਿ ਉਹ ਵੀ ਉਹਨਾਂ ਨੇ ਵੀ 24 ਘੰਟੇ ਦੀ ਜਿਹੜੀ ਆ ਉਹ ਕਰ ਦਿੱਤੀ ਆ। ਸੋ ਉਹ ਜ਼ਰੂਰ ਮੇਕ ਸ਼ੋਰ ਜਿਹੜਾ ਆ
ਉਹ ਕਰ ਲਿਆ ਜਾਵੇ। ਜੀ। ਸੋ ਇੰਡੀਆ ਨੇ ਅਮਰੀਕਾ ਦੇ ਜਿਹੜੀਆਂ ਵਿੱਚ ਕਮਰਸ਼ੀਅਲ ਕਹਿੰਦੇ ਪਏ ਫਲਾਈਟਸ 15 ਦਸੰਬਰ ਤੋਂ ਚਾਲੂ ਕਰਨੀਆਂ ਸੀਗੀਆਂ, ਉਹ ਇੱਕ ਵਾਰੀ ਫਿਰ ਉਹਨਾਂ ਨੇ ਐਕਸਟੈਂਡ ਜਿਹੜੀਆਂ ਆ ਉਹ ਕਰ ਦਿੱਤੀਆਂ ਆ। ਸੋ ਇੰਡੀਆ ਨੂੰ ਜਿਹੜੀਆਂ ਡਾਇਰੈਕਟ ਹੁਣ ਫੁੱਲੀ ਫਲੈਜ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੋਣੀਆਂ ਸੀ ਇੰਡੀਆ ਨੂੰ ਜਾਣ ਵਾਲੀਆਂ, ਉਹਨਾਂ ਦੇ ਉੱਤੇ ਫਿਰ ਜਿਹੜਾ ਇੱਕ ਹਿਸਾਬ ਦੇ ਨਾਲ ਰੋਕ ਜਿਹੜੀ ਉਹ ਲਾ ਦਿੱਤੀ ਆ। ਜੀ, ਬਿਲਕੁਲ। USA ਦੇ ਵਿੱਚ ਜਿਹੜੀਆਂ ਇਹ ਰੂਲਸ ਆ, ਕਹਿੰਦੇ ਇਹ ਡੇ ਬਾਈ ਡੇ ਈਵਨ ਆਵਰ ਬਾਈ ਆਵਰ ਜਿਹੜੇ ਚੇਂਜ ਹੋ ਰਹੇ ਹੈਗੇ ਆ ਪਿਛਲੇ ਦਿਨਾਂ ਤੋਂ। ਸੋ ਬਹੁਤ ਹੀ ਤੁਹਾਨੂੰ ਵਾਚ ਕਰਨ ਵਾਲੀ ਗੱਲ ਹੈਗੀ ਆ ਜੇ ਕਿਸੇ ਨੇ ਬਾਹਰ ਆਉਣਾ ਜਾਣਾ ਹੈਗਾ ਆ। ਕਹਿੰਦੇ ਭਈ ਹਜੇ ਤੱਕ ਇਹ ਨਹੀਂ ਕਿਹਾ ਵੀ ਜਿਹੜੇ ਲੋਕ ਇੱਥੇ ਆ ਜਾਣ ਉਹਨਾਂ ਨੂੰ ਕੁਆਰੰਟੀਨ ਕਰਨਾ ਪਊਗਾ ਜਾਂ ਨਹੀਂ। ਸੋ ਕਹਿੰਦੇ ਵੀ ਹਜੇ ਕੋਈ ਰਿਕੁਆਇਰਮੈਂਟ ਨਹੀਂ ਵੀ ਉਹਨਾਂ ਨੇ ਕੁਆਰੰਟੀਨ ਕਰਨਾ ਹੈਗਾ ਆ। ਤੇ ਜਾਂ ਉਹਨਾਂ ਨੇ ਪੋਸਟ ਅਰਾਈਵਲ ਜਿਹੜੀ ਟੈਸਟਿੰਗ ਕਰਨੀ ਆ। ਕੱਲ੍ਹ ਪਰਸੋਂ ਕਹਿ ਰਹੇ ਸੀ ਵੀ ਅਸੀਂ ਉਹ ਰਿਕੁਆਇਰ ਕਰਾਂਗੇ। ਸੋ ਕੁਛ ਕੰਟਰੀਆਂ ਜਿਹੜੀਆਂ ਆ ਉਹ ਉਹਨਾਂ ਨੇ US ਟਰੈਵਲ ਬੈਨ ਦੇ ਅੰਡਰ ਪਾਈਆਂ ਹੈਗੀਆਂ, ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸੀਆਂ ਸੀਗੀਆਂ। ਜਿਹੜੇ US ਦੇ ਜਾਂ ਨੋਨ ਸਿਟੀਜ਼ਨ ਆ ਰਹੇ ਹੈਗੇ 8 ਕੰਟਰੀਆਂ ਤੋਂ, ਸਾਊਥ ਅਫਰੀਕਾ ਤੋਂ ਜਿਹੜੇ ਬੋਸਟਵਾਨਾ, ਇਸਵਾਟੀਨੀ, ਲੈਸੋਥੋ, ਮਲਾਵੀ, ਮੋਜ਼ੰਬੀਕ, ਨਮੀਬੀਆ, ਸਾਊਥ ਅਫਰੀਕਾ ਤੇ ਜ਼ਿੰਬਾਬਵੇ। ਇੱਥੋਂ ਅਜੇ ਫਲਾਈਟ ਤਾਂ ਜ਼ਰੂਰ 2 ਆ ਰਹੀਆਂ USA ਦੇ ਵਿੱਚ, ਪਰ ਉਹ ਸਿਟੀਜ਼ਨਸ ਜਿਹੜੇ ਹੈਗੇ US ਦੇ, ਉਹਨਾਂ ਨੂੰ ਹੀ ਅਲਾਓ ਕੀਤਾ ਹੈਗਾ ਆ। ਤੇ CDC ਨੇ ਲੈਵਲ 4 ਜਿਹੜਾ ਵੈਰੀ ਹਾਈ ਰਿਸਕ ਕੋਵਿਡ-19 ਦੇ ਜਿਹੜੇ ਟਾਊਨ ਇਹ ਮੁਲਕ ਦੱਸੇ ਆ, ਜਿਨ੍ਹਾਂ 'ਚ ਬੋਸਟਵਾਨਾ ਵੀ ਆਲਰੇਡੀ ਹੈਗਾ ਆ। US ਸਿਟੀਜ਼ਨ ਰਿਟਰਨ ਕਰ ਸਕਦੇ ਹੈਗੇ ਆ ਇਹਨਾਂ ਮੁਲਕਾਂ ਤੋਂ, ਪਰ ਫਲਾਈਟਾਂ ਸਿਰਫ 2 ਹੀ ਅਜੇ ਤੱਕ ਆ ਰਹੀਆਂ, ਪਰ ਉਹਨਾਂ ਦਾ ਵੀ ਪਤਾ ਨਹੀਂ ਕਿਹੜੇ ਵੇਲੇ ਉਹ ਬੰਦ ਹੋ ਜਾਣ। ਕੀ US ਦੇ ਜਿਹੜੇ ਸਿਟੀਜ਼ਨ ਆ ਉਹ ਟਰੈਵਲ ਕਰ ਸਕਦੇ ਇਹਨਾਂ ਜਿਹੜੇ ਬੈਂਡ ਜਿਹੜੀਆਂ ਨੇਸ਼ਨਸ ਆ ਜਿੱਥੋਂ ਫਲਾਈਟਾਂ ਨਹੀਂ ਆ ਸਕਦੀਆਂ? ਉਹ ਕਹਿੰਦੇ ਵੀ ਹਾਂ US ਦੇ ਸਿਟੀਜ਼ਨ ਟੈਕਨੀਕਲੀ ਤੁਸੀਂ ਟਰੈਵਲ ਕਰ ਸਕਦੇ ਆ, ਪਰ ਇਹ ਨਾ ਕਿ ਉਹ ਵੀ ਬਾਅਦ ਦੇ ਵਿੱਚ ਜਿਹੜੀਆਂ ਸਿਰਫ 2 ਏਅਰਲਾਈਨ, ਇੱਕ ਡੈਲਟਾ ਏਅਰਲਾਈਨ, ਇੱਕ ਜਿਹੜੀ ਅਟਲਾਂਟਾ ਤੋਂ ਜੋਹਾਨਸਬਰਗ ਆਉਂਦੀ ਹੈ, ਇੱਕ ਯੂਨਾਈਟਿਡ ਆਉਂਦੀ ਆ ਨਿਊਯਾਰਕ ਤੋਂ ਜੋਹਾਨਸਬਰਗ, ਸਿਰਫ ਉਹੀ ਚੱਲਦੀਆਂ ਜਦੋਂ ਬੰਦ ਹੋ ਗਈਆਂ। ਸੋ ਬਹੁਤ ਪ੍ਰੋਬਲਮ ਆਊਗੀ। USA ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਆਲਰੇਡੀ ਵਧਣੀ ਸ਼ੁਰੂ ਹੋ ਗਈ ਹੈਗੀ ਆ। ਨਿਊਯਾਰਕ ਦੇ ਆਫੀਸ਼ੀਅਲਸ ਨੇ ਅੱਜ ਕਨਫਰਮ ਕਰਤਾ 5 ਕੇਸ ਜਿਹੜੇ ਆ ਨਵੇਂ ਓਮੀਕਰੋਨ ਕੋਵਿਡ ਵੇਰੀਐਂਟ ਦੇ, ਉਹਨਾਂ ਨੇ ਨਿਊਯਾਰਕ ਸਿਟੀ ਦਾ ਜਿਹੜਾ ਮੈਟਰੋ ਏਰੀਆ ਆ ਉੱਥੇ ਲੱਭੇ ਹੈਗੇ ਆ। ਇਹ 2 ਕੁਈਨਸ 'ਚ, ਇੱਕ ਬਰੁਕਲਿਨ 'ਚ ਤੇ ਇੱਕ ਮੈਨਹਟਨ 'ਚ। ਤੇ ਤੁਹਾਨੂੰ ਪਤਾ ਹੀ ਆ ਪਿਛਲੀ ਵਾਰੀ ਜਦੋਂ ਕਰੋਨਾ ਵਾਇਰਸ ਦਾ ਕਰੋਪ ਸ਼ੁਰੂ ਹੋਇਆ ਸੀ, ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਕੁਈਨਸ ਏਰੀਏ 'ਚ ਹੋਇਆ ਸੀ, ਤੇ ਇੱਥੇ ਜਿਹੜੀ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈਗੀ ਆ। ਜੀ, CDC ਕਹਿ ਰਿਹਾ ਵੀ 4 ਜਿਹੜੀਆਂ ਏਅਰਪੋਰਟਸ ਆ ਉਹਨਾਂ ਉੱਤੇ ਇਹਨਾਂ ਨੇ ਐਕਸਪ੍ਰੈਸ ਚੈੱਕ ਦੇ ਜ਼ਰੀਏ ਜਿਹੜੀ ਓਮੀਕਰੋਨ ਦੀ ਵਾਇਰਸ ਦੀ ਸਰਵੇਲੈਂਸ ਆ ਉਹ ਕਰਨੀ ਆ ਐਕਸਪ੍ਰੈਸ ਚੈੱਕ ਦੇ ਜ਼ਰੀਏ। ਇਸ ਦੇ ਵਿੱਚ ਅਟਲਾਂਟਾ ਇੰਟਰਨੈਸ਼ਨਲ ਏਅਰਪੋਰਟ, ਹਾਰਟਸਫੀਲਡ ਜੈਕਸਨ ਅਟਲਾਂਟਾ ਇੰਟਰਨੈਸ਼ਨਲ ਏਅਰਪੋਰਟ, ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ, ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ, ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ। ਇਹ 7 ਦਿਨ ਕਹਿੰਦੇ ਵੀ ਉੱਥੇ ਖੁੱਲ੍ਹਾ ਹੁੰਦਾ ਆ, ਜਿਸ ਦੇ ਵਿੱਚ ਜਿਹੜਾ PCR ਤੇ ਰੈਪਿਡ PCR ਟੈਸਟ ਦੀ ਜਿਹੜੀ ਸੁਵਿਧਾ ਆ ਇਸ ਦੇ ਵਿੱਚ ਹੋਊਗੀ। $75 ਤੋਂ $250 ਤੱਕ ਇੱਕ ਟੈਸਟ ਦਾ ਜਿਹੜਾ ਇਸ ਵਿੱਚ ਹੋ ਸਕਦਾ ਹੈ। ਸੋ ਇਹ ਕਹਿੰਦੇ ਆ ਵੀ ਉੱਥੇ ਜੇ ਕਿਸੇ ਨੇ ਆਉਣਾ ਜਾਣਾ ਹੈਗਾ ਆ ਤੇ ਉਹਨਾਂ ਦੇ ਲਈ ਇਹਨਾਂ ਨੇ ਹੁਣ ਵਿਸ਼ੇਸ਼ ਤੌਰ ਦੇ ਉੱਤੇ ਇਹ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਹੈਗੀ ਆ। ਤੇ ਬਾਕੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਹੀ ਆ, ਹੌਲੀ-ਹੌਲੀ ਅਮਰੀਕਾ ਦੇ ਵਿੱਚ ਵੀ ਓਮੀਕਰੋਨ ਕੋਵਿਡ ਵੇਰੀਐਂਟ ਦੇ ਜਿਹੜੇ ਕੇਸਾਂ ਦੀ ਗਿਣਤੀ ਆ ਉਹ ਵੱਧ ਰਹੀ ਆ। 5 ਜਿੱਦਾਂ ਤੁਸੀਂ ਦੱਸਿਆ ਵੀ ਨਿਊਯਾਰਕ ਸਿਟੀ ਦੇ ਮੈਟਰੋ ਏਰੀਆ ਦੇ ਵਿੱਚ ਆ। ਅਜੇ ਇਹਨਾਂ ਨੂੰ ਹਰਜੋਤ ਸਿੰਘ ਜੀ 1.5 ਸਾਲ ਪੁਰਾਣੀ ਗੱਲ ਜਿਹੜੀ ਕਿਸੇ ਨੂੰ ਭੁੱਲੀ ਨਹੀਂ ਆ। ਆਪਾਂ ਸਾਰਿਆਂ ਨੇ ਦੇਖਿਆ ਵੀ ਉੱਥੇ ਕੀ ਕੁਛ ਜਿਹੜਾ ਉਹ ਨਹੀਂ ਵਾਪਰਿਆ। ਰੀਫਰਾਂ ਦੇ ਵਿੱਚ ਲਾਸ਼ਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਉੱਥੇ ਆਪਾਂ ਦੇਖੀਆਂ ਸੀ। ਉਮੀਦ ਇਹੀ ਕਰਦੇ ਹਾਂ ਵੀ ਭਾਈ ਇਹ ਜਿਹੜਾ ਆ ਇੰਨਾ ਖਤਰਨਾਕ ਨਾ ਹੀ ਹੋਵੇ, ਜਾਨਲੇਵਾ ਜਿਹੜਾ ਉਹ ਜ਼ਿਆਦਾ ਸਾਬਤ ਨਾ ਹੋਵੇ। ਉੱਥੋਂ ਦੇ ਜਿਹੜੇ ਨਵੇਂ ਗਵਰਨਰ ਹੈਗੇ ਨੇ ਹੋਚਲ, ਉਹਨਾਂ ਨੇ ਆਪਣੇ ਜਿਹੜੇ ਰਹਿਣ ਵਾਲਿਆਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ, ਭਰੋਸਾ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਵੀ ਅਸੀਂ ਲੋਕਡਾਊਨ ਹਾਲ ਦੀ ਘੜੀ ਕਿਸੇ ਵੀ ਤਰੀਕੇ ਦਾ ਵਾਈਡ ਸਪਰੈਡ ਲੋਕਡਾਊਨ ਆ ਉਹ ਨਹੀਂ ਜਿਹੜੇ ਉਹ ਲਾਉਣ ਜਾ ਰਹੇ ਹੈਗੇ। ਜੀ। ਸੋ ਇਸੇ ਤਰ੍ਹਾਂ ਫਾਈਜ਼ਰ ਤੇ ਮੋਡਰਨਾ ਦੇ ਜਿਹੜੇ CEO ਆ ਉਹਨਾਂ ਨੇ ਕਿਹਾ ਵੀ ਸਾਨੂੰ 2 ਵੀਕ ਲੱਗਣੇ ਆ ਡਾਟਾ ਇਕੱਠਾ ਕਰਨ ਨੂੰ, ਵੀ ਜਿਹੜਾ ਓਮੀਕਰੋਨ ਦੇ ਮਿਊਟੇਸ਼ਨਸ ਆ ਉਹ ਜਿਹੜੇ ਲੋਕਾਂ ਦੇ ਟੀਕੇ ਲੱਗੇ ਉਹਨਾਂ ਤੇ ਕਿੰਨਾ ਕੁ ਅਸਰ ਕਰਦਾ ਹੈਗਾ। ਜਾਂ ਕਹਿੰਦੇ ਅਰਲੀ 2022 ਦੇ ਵਿੱਚ ਜਨਵਰੀ ਦੇ ਮੋਡਰਨਾ ਦੇ CEO ਸਟੀਫਨ ਵੈਂਸਿਲ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਹਾਇਰ ਡੋਸੇਜ ਬੂਸਟਰ ਜਿਹੜੇ ਆ ਉਹ ਬਹੁਤ ਛੇਤੀ ਤਿਆਰ
ਕਰ ਰਹੇ ਹੈਗੇ ਆ। ਸੋ ਇਹ ਕਰੋਨਾ ਨੂੰ ਲੈ ਕੇ ਸੀਗੀ ਜਿਹੜੀ ਅਪਡੇਟ, ਇਹ ਜੀ, ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ, ਜ਼ਰੂਰ ਸਵੇਰੇ ਸ਼ਾਮ ਸਾਡੀਆਂ ਖਬਰਾਂ ਦੇ ਨਾਲ ਜੁੜੇ ਰਿਹਾ ਕਰੋ, ਕਿਉਂਕਿ ਜੋ ਵੀ ਚੇਂਜਸ ਹੁੰਦੀਆਂ ਆ, ਫਿਰ ਕਾਲਸ ਬਹੁਤ ਆਉਂਦੀਆਂ ਰੇਡੀਓ ਸਟੇਸ਼ਨ ਤੇ ਤੁਹਾਨੂੰ ਫਿਰ ਅਪਡੇਟ ਹੁੰਦੀ ਰਹਿੰਦੀ ਆ, ਤੇ ਹੋਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕਰ ਸਕਦੇ ਹੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਾਂਗਰਸ ਸਰਕਾਰ ਜਿਹੜੀ ਆ ਉਹ ਸ਼ਟਡਾਊਨ ਜਿਹੜੀ ਆ ਉਹ ਹੋ ਸਕਦੀ ਆ। ਅਖੀਰਲੇ ਮਿੰਟ ਦੇ ਉੱਤੇ ਇੱਕ ਵਾਰੀ ਫੇਰ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ। ਹਾਊਸ ਨੇ ਤਾਂ ਆਪਣੇ ਵੱਲੋਂ ਜਿਹੜਾ ਸਟਾਪ ਗੈਪ ਬਿੱਲ ਆ, ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਆ। ਪਰ ਹਾਲ ਦੀ ਘੜੀ ਸ਼ਟਡਾਊਨ ਨੂੰ ਜਿਹੜਾ ਉਹ ਰੋਕਣ ਦੇ ਲਈ ਕਿਸੇ ਵੀ ਤਰੀਕੇ ਦਾ ਸੈਨੇਟ ਦੇ ਵਿੱਚ ਭਰੋਸਾ ਜਿਹੜਾ ਉਹ ਨਹੀਂ ਬਣਿਆ। ਕੁਛ ਜਿਹੜਾ ਫਰੀਡਮ ਕਾਕਸ ਹੈਗਾ ਆ ਰਿਪਬਲਿਕਨ ਪਾਰਟੀ ਦਾ, ਉਹਨਾਂ ਨੇ ਜਿਹੜੇ ਹੈਗੇ ਨੇ ਮਿਚ ਮਕੋਨਲ, ਸੈਨੇਟ ਦੇ ਮਾਈਨੋਰਿਟੀ ਲੀਡਰ ਜੀਓਪੀ ਦੇ ਵੱਲੋਂ, ਉਹਨਾਂ ਨੂੰ ਇਹ ਆਖਿਆ ਵੀ ਤੁਸੀਂ ਜਿੰਨੇ ਵੀ ਪ੍ਰੋਸੀਜਰਲ ਚੀਜ਼ਾਂ ਹੁੰਦੀਆਂ ਆ ਉਹਨਾਂ ਦੀ ਵਰਤੋਂ ਕਰਕੇ ਇਸ ਸ਼ਟਡਾਊਨ ਨੂੰ ਲੈ ਕੇ ਆਓ, ਤੇ ਜਾਂ ਫਿਰ ਅਨਲੈਸ ਇਹ ਜਿਹੜੇ ਵੈਕਸੀਨ ਮੈਂਡੇਟਸ ਤੋਂ ਜਿਹੜਾ ਕਿਨਾਰਾ ਜਿਹੜਾ ਉਹ ਨਹੀਂ ਕਰਦੇ ਹੈਗੇ। ਹੁਣ ਇਹ ਦੇਖਣਾ ਹੋਊਗਾ ਵੀ ਕੀ ਰਿਪਬਲਿਕਨ ਜਿਹੜੇ ਸੈਨੇਟਰਸ ਆ ਉਹ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਉਹ ਵਧਾਉਣਗੇ ਕਿ ਨਹੀਂ। ਫਰਾਈਡੇ ਦੀ ਮਿਡਨਾਈਟ ਤੱਕ ਇਹਨਾਂ ਦੇ ਕੋਲ ਸਮਾਂ ਹੈਗਾ ਆ, ਯਾਨੀ ਕਿ ਕੱਲ ਸ਼ਾਮ ਤੱਕ ਦਾ ਜਿਹੜਾ ਸਮਾਂ ਹੈਗਾ ਆ ਕਿ 24 ਘੰਟਿਆਂ ਦੇ ਵਿੱਚ ਇਹ ਕੁਛ ਕਰ ਸਕਣਗੇ। ਇਹ ਇੱਕ ਬਹੁਤ ਵੱਡਾ ਜਿਹੜਾ ਉਹ ਸਵਾਲ ਆ ਉਹ ਬਣਿਆ ਆ। ਹਾਊਸ ਦੇ ਵਿੱਚ 212 ਦੇ ਮੁਕਾਬਲੇ 221 ਵੋਟਾਂ ਦੇ ਨਾਲ ਜਿਹੜਾ ਇਹ ਸਟਾਪ ਗੈਪ ਰੈਜ਼ੋਲੂਸ਼ਨ ਆ, ਸਰਕਾਰ ਨੂੰ ਫੰਡ ਕਰਨ ਦੇ ਲਈ 18 ਫਰਵਰੀ ਤੱਕ ਉਸ ਨੂੰ ਜਿਹੜਾ ਉਹਨਾਂ ਨੇ ਪਾਸ ਕਰ ਦਿੱਤਾ ਸੀਗਾ। ਪਰ ਅਜੇ ਵੀ ਸੈਨੇਟ ਦੇ ਵਿੱਚ ਲੱਗਦਾ ਨਹੀਂ ਆ ਵੀ ਕੋਈ ਸਮਝੌਤਾ ਇਹਨਾਂ ਦੋਨਾਂ ਪਾਰਟੀਆਂ ਦੇ ਦਰਮਿਆਨ ਹੋਇਆ ਹੈਗਾ ਆ। ਸੋ ਇਹਨਾਂ ਦੀ ਮੰਗ ਹੈਗੀ ਆ ਬਾਈਡਨ ਪ੍ਰਸ਼ਾਸਨ ਦੇ ਮੋਹਰੇ ਵੀ ਜਿਹੜੀ ਇੰਪਲੋਇਰਸ ਜਿਹੜੇ 100 ਜਾਂ ਉਸ ਤੋਂ ਵੱਧ ਇੰਪਲੋਈ ਵਾਲੇ ਆ, ਉਹਨਾਂ ਨੂੰ ਜਿਹੜਾ ਫੁੱਲੀ ਵੈਕਸੀਨੇਟ ਵਾਲਾ ਮੈਂਡੇਟ ਆ ਕੋਵਿਡ-19 ਦੇ ਅਧੀਨ ਜਿਹੜਾ ਉਹਨਾਂ ਨੇ ਰੱਖਿਆ ਆ, ਵੀ ਉਸ ਨੂੰ ਲਾਂਭੇ ਜਿਹੜਾ ਉਹ ਕੀਤਾ ਜਾਵੇ। ਫਿਰ ਮੇਬੀ ਇਹ ਜਿਹੜਾ ਸ਼ਟਡਾਊਨ ਆ ਉਸ ਤੋਂ ਬਚਿਆ ਜਾ ਸਕਦਾ ਆ। ਜੀ, ਬਹੁਤ ਸਾਰੇ ਰਿਪਬਲਿਕਨਸ ਇਹ ਵੀ ਡਰ ਰਹੇ ਆ ਸੈਨੇਟਰ ਵੀ ਕਿਤੇ ਦੁਬਾਰਾ ਕੀ ਫੇਰ ਜਿਹੜਾ ਆ ਜਿਹੜੀ ਯੂਐਸ ਦੀ ਗਵਰਨਮੈਂਟ ਆ ਰੀਸਟ੍ਰਿਕਸ਼ਨਸ ਜ਼ਿਆਦਾ ਲਾ ਦੇਣ ਹੋਰ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜਾ ਅੱਜ ਕੱਲ੍ਹ ਸੁਪਰੀਮ ਕੋਰਟ ਦੇ ਕੋਲ ਕੇਸ ਚੱਲ ਰਿਹਾ ਰੋ ਵਰਸਸ ਵੇਡ ਦਾ ਅਬੋਰਸ਼ਨ ਨੂੰ ਲੈ ਕੇ, ਕਹਿੰਦੇ ਵੀ ਜੇ ਸੁਪਰੀਮ ਕੋਰਟ ਨੇ ਇਹ ਡਿਸੀਜਨ ਜਿਹੜਾ ਆ ਬੈਨ ਕਰ ਦਿੰਦੀ ਆ ਉਹ ਅਬੋਰਸ਼ਨ ਨੂੰ, ਓਵਰਟਰਨ ਕਰ ਦਿੰਦੀ ਆ ਰੋ ਵਰਸਸ ਵੇਡ ਵਾਲਾ, ਤੇ 21 ਸਟੇਟਸ ਯੂਐਸਏ ਦੇ ਵਿੱਚ ਆਲਰੇਡੀ ਰੈਡੀ ਹੈਗੀਆਂ ਆ ਜਿਹੜੇ ਕਹਿੰਦੇ ਵੀ ਅਸੀਂ ਉਸ ਨੂੰ ਇਮੀਡੀਏਟਲੀ ਜਿਹੜੀਆਂ ਲਾਗੂ ਕਰ ਦੇਵਾਂਗੇ। ਜੀ, ਜੀ। ਇਹ ਕਾਫੀ ਜਿਹੜਾ ਨਜ਼ਦੀਕੀ ਦੇ ਨਾਲ ਦੇਖਿਆ ਜਾ ਰਿਹਾ। ਹਾਲ ਦੀ ਘੜੀ ਜਿੰਨੇ ਵੀ ਮਾਹਰ ਆ ਜਾਂ ਸੁਪਰੀਮ ਕੋਰਟ ਦੇ ਵਿੱਚ ਜਸਟਿਸਿਸ ਦੀ ਗੱਲਬਾਤ ਕਹਿੰਦੇ ਸੁਣੀ ਗਈ ਆ, ਇੱਧਰ ਹੀ ਇਸ਼ਾਰਾ ਜਿਹੜਾ ਉਹ ਹੋ ਰਿਹਾ ਆ ਵੀ ਰੋ ਵਰਸਸ ਵੇਡ ਦੇ ਵਿੱਚ ਜਿਹੜਾ ਔਰਤ ਨੂੰ ਆਜ਼ਾਦੀ ਸੀਗੀ ਅਖੀਰਲੇ ਟਾਈਮ ਤੱਕ ਜਿਹੜਾ ਗਰਭਪਾਤ ਕਰਾਉਣ ਦੀ, ਉਸ ਦੇ ਉੱਤੇ ਜਿਹੜਾ ਉਹ ਰੋਕ ਲੱਗ ਸਕਦੀ ਹੈ, ਤੇ 15 ਹਫ਼ਤਿਆਂ ਵਾਲਾ ਜਿਹੜਾ ਮਿਸੀਸਿਪੀ ਦਾ ਕਾਨੂੰਨ ਆ ਉਸ ਨੂੰ ਅਪ ਹੋਲਡ ਕੀਤਾ ਜਾ ਸਕਦਾ ਹੈ ਵੀ 15 ਹਫ਼ਤਿਆਂ ਬਾਅਦ ਜਿਹੜਾ ਗਰਭਪਾਤ ਕਰਾਉਣਾ ਆ ਉਸ ਦੇ ਉੱਤੇ ਰੋਕ ਲਗਾਈ ਜਾ ਸਕਦੀ ਆ। ਸੋ ਕਾਫੀ ਜਿਹੜਾ ਇਸ ਟਾਈਮ ਇਹ ਹੀਟਡ ਡਿਬੇਟ ਆ ਉਹ ਦੇਖਣ ਨੂੰ ਆਪਾਂ ਨੂੰ ਪੂਰੇ ਅਮਰੀਕਾ ਦੇ ਵਿੱਚ ਇਹ ਚੱਲ ਰਿਹਾ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਨੈਸ਼ਨਲ ਫੁੱਟਬਾਲ ਲੀਗ ਦੇ ਵਿੱਚ ਉਹਨਾਂ ਨੇ ਜਿਹੜੇ ਫਲੋਰੀਡਾ ਦੀ ਟੀਮ ਬਕਨੀਅਰਸ ਹੈਗੀ ਆ, ਉਹਨਾਂ ਦੇ ਕੁਝ ਖਿਡਾਰੀਆਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਆ, ਉਹ ਇਸ ਲਈ ਵੀ ਉਹਨਾਂ ਨੇ ਨਕਲੀ ਫੇਕ ਵੈਕਸੀਨੇਸ਼ਨ ਕਾਰਡਸ ਜਿਹੜੇ ਆ ਉਹ ਸਬਮਿਟ ਜਿਹੜੇ ਉਹ ਕੀਤੇ ਸੀਗੇ। ਐਂਟੋਨੀਓ ਬਰਾਊਨ ਪਹਿਲਾਂ ਹੀ ਬੜਾ ਵਿਵਾਦਗ੍ਰਸਤ ਇਹ ਪਲੇਅਰ ਜਿਹੜਾ ਉਹ ਰਿਹਾ ਆ। ਇਸ ਨੂੰ 1 ਸਾਲ ਦੇ ਲਈ ਪਹਿਲਾਂ ਬਾਹਰ ਵੀ ਕੀਤਾ, ਇਸ ਤੇ ਕਈ ਤਰੀਕੇ ਦੇ ਜਿਹੜੇ ਕੇਸਿਸ ਵੀ ਜਿਹੜੇ ਉਹ ਚੱਲਦੇ ਰਹੇ, ਤੇ ਇੱਕ ਵਾਰੀ ਫੇਰ ਜਿਹੜਾ ਆ ਵਿਵਾਦ ਦੇ ਵਿੱਚ ਘਿਰਿਆ ਆ, ਤੇ ਉਸ ਨੇ ਕਹਿੰਦੇ ਵੀ ਨਕਲੀ ਵੈਕਸੀਨੇਸ਼ਨ ਸਟੇਟਸ ਜਿਹੜਾ ਉਹ ਕੀਤਾ ਸੀ। ਸੋ ਇਹ ਜਿਹੜੇ ਪਲੇਅਰਸ ਆ ਉਹਨਾਂ ਨੇ ਕਹਿੰਦੇ ਵੀ ਆਪਣੀਆਂ ਸਸਪੈਂਸ਼ਨਸ ਜਿਹੜੀਆਂ ਕਿ ਵਿਦਆਊਟ ਪੇ ਹੋਣਗੀਆਂ ਉਹਨਾਂ ਨੂੰ ਅਸੈਪਟ ਕਰ ਲਿਆ। ਇਹਨਾਂ ਵਿੱਚ ਇਸ ਸਸਪੈਂਸ਼ਨ ਦੇ ਖਿਲਾਫ ਰਾਈਟ ਟੂ ਅਪੀਲ ਨੂੰ ਵੀ ਇਹਨਾਂ ਨੇ ਵੇਵ ਜਿਹੜਾ ਆ ਉਹ ਕਰ ਦਿੱਤਾ ਸੀ। ਸੋ 3 ਪਲੇਅਰ ਜੇ ਕਹਿੰਦੇ ਵੀ ਉਹਨਾਂ ਨੇ ਇਹ ਸ਼ੋਅ ਕੀਤਾ ਸੀਗਾ ਵੀ ਉਹ ਲੈਜਿਟਿਮੇਟਲੀ ਵੈਕਸੀਨੇਟਡ ਹੈਗੇ ਆ, ਪਰ ਬਾਅਦ ਚ ਪਤਾ ਲੱਗਾ ਵੀ ਵੈਕਸੀਨੇਸ਼ਨ ਕਾਰਡਸ ਹੀ ਉਹਨਾਂ ਨੇ ਨਕਲੀ ਜਿਹੜੇ ਉਹ ਬਣਾਏ ਸੀ। ਉਧਰ ਯੂਕੇ ਵਾਲਿਆਂ ਨੂੰ ਸਨੈਪਚੈਟ ਦੇ ਨਾਲ ਬੜੀ ਮੁਸ਼ਕਿਲ ਦਿੱਕਤ ਜਿਹੜੀ ਸਾਹਮਣੇ ਆ ਰਹੀ ਆ।
ਸਨੈਪਚੈਟ ਦੇ ਨਾਲ ਕਹਿੰਦੇ ਆ ਵੀ ਜਿਹੜੇ ਉੱਥੇ ਵੈਕਸੀਨੇਸ਼ਨ ਕਾਰਡਸ ਹੈਗੇ ਆ, ਉਹਨਾਂ ਦੇ ਵਿੱਚ ਐਡੀਟਿੰਗ ਕਰਨੀ ਬੜੀ ਸੌਖੀ ਆ। ਕਹਿੰਦੇ 2 ਕੁ ਮਿੰਟ ਲੱਗਦੇ ਆ, ਕੋਈ ਵੀ ਆਪਣਾ ਨਾਮ ਤੇ ਡੇਟ ਆਫ ਬਰਥ ਭਰ ਕੇ ਇਹ ਸ਼ੋਅ ਕਰ ਸਕਦਾ ਆ ਵੀ ਅਸੀਂ ਵੈਕਸੀਨੇਟ ਜਿਹੜੇ ਆ ਫੁੱਲੀ ਹੈਗੇ ਆ। ਤੇ ਹੁਣ ਕਹਿੰਦੇ ਆ ਵੀ ਇਹਨਾਂ ਨੂੰ ਦੇਖਣਾ ਪਊਗਾ, ਯੂਕੇ ਵਾਲਿਆਂ ਨੂੰ ਵੀ ਇਹ ਬੜੀ ਚਿੰਤਾ ਜਿਹੜੀ ਸਤਾ ਰਹੀ ਆ ਵੀ ਇਹਦੇ ਕਰਕੇ ਨਕਲੀ ਵੈਕਸੀਨੇਸ਼ਨ ਕਾਰਡਸ ਜਿਹੜੇ ਆ ਉਹ ਬਹੁਤ ਜ਼ਿਆਦਾ ਬਣ ਸਕਦੇ ਆ। ਜੀ। ਅਗਲੀ ਖਬਰ ਜਿਹੜੀ ਆ, ਇਲੋਨ ਮਸਕ ਜਿਹੜਾ ਟੈਸਲਾ ਦਾ CEO ਆ, ਉਹ ਵਿਵਾਦਤ ਜਿਹੜੇ ਬਿਆਨ ਆ ਉਹ ਦਿੰਦਾ ਰਹਿੰਦਾ ਆ। ਅੱਜ ਉਹਨਾਂ ਨੇ ਇੱਕ ਜਿਹੜਾ ਟਵਿੱਟਰ ਦੇ ਨਵੇਂ CEO ਆ, ਅਗਰਵਾਲ, ਉਹਨਾਂ ਦੇ ਅਗੇਂਸਟ ਜਿਹੜਾ ਬਿਆਨ ਦਾਗ ਮਾਰਿਆ ਆ। ਕਹਿੰਦੇ ਭਈ CEO ਪਰਾਗ ਅਗਰਵਾਲ ਨੇ 10 ਕੁ ਸਾਲ ਪਹਿਲਾਂ ਇੱਕ ਕਿਤੇ ਆਪਣਾ ਟਵੀਟ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਫਸਟ ਅਮੈਂਡਮੈਂਟ ਦੇ ਨਾਲ ਬਾਉਂਡ ਨਹੀਂ ਹੈਗੇ। ਤੇ ਉਹਨੂੰ ਲੈ ਕੇ ਟੈਸਲਾ ਦੇ CEO ਇਲੋਨ ਮਸਕ ਨੇ ਇਹ ਕਿਹਾ ਵੀ ਜਿਹੜਾ ਟਵਿੱਟਰ ਦਾ ਨਵਾਂ CEO ਪਰਾਗ ਅਗਰਵਾਲ ਆ, ਇਹ ਇੱਕ ਤਰ੍ਹਾਂ ਨਾਲ ਸਟਾਲਨ ਹੈਗਾ ਆ। ਤੇ ਜਿਹੜਾ ਉਹਦਾ ਜਿਹੜਾ ਪਿੱਛੇ ਸੀਗਾ ਪ੍ਰੈਡਿਸਰ, ਉਹ ਜੈਕ ਡੋਰਸੀ, ਜਿਹੜੇ ਪਹਿਲਾਂ ਇਹਨਾਂ ਤੋਂ CEO ਸੀਗੇ। ਤੇ ਉਹ ਨਿਕੋਲੋਏ ਜ਼ੈਜ਼ੋਵ, ਜਿਹੜੇ ਸਟਾਲਨ ਦੇ ਐਸੋਸੀਏਟ ਸੀਗੇ, ਉਹ ਸੀਗੇ ਜਿਨ੍ਹਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ ਉਹਦੇ ਡਾਇਰੈਕਸ਼ਨ ਦੇ ਅੰਡਰ। ਸੋ ਇੱਦਾਂ ਦੇ ਬਿਆਨ ਦੇ ਨਾਲ, ਇਹ ਤੋਂ ਪਹਿਲਾਂ ਵੀ ਇੱਕ ਮੁਸਲਮਾਨਾਂ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਇਹ ਟਵੀਟ ਕੀਤਾ ਸੀ, ਇਸ ਨੇ ਬਹੁਤ ਕੰਟਰੋਵਰਸ਼ੀਅਲ, ਇਲੋਨ ਮਸਕ ਨੇ ਫਿਰ ਬਾਅਦ ਦੇ ਵਿੱਚ ਅਪੋਲੋਜਾਈਜ਼ ਵੀ ਕਰ ਲਿਆ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਨਾਲ ਸੰਬੰਧਿਤ ਜਿਹੜੀ ਖਬਰ ਇਹ ਆ ਰਹੀ ਆ, ਕਹਿੰਦੇ ਵੀ ਤੀਜੇ ਸੂਬੇ ਦੇ ਵਿੱਚ, ਚੌਥੇ ਸੂਬੇ ਦੇ ਵਿੱਚ ਵੀ ਜਿਹੜਾ ਇੱਕ ਹੋਰ ਕੇਸ ਆ ਉਹ ਲੱਭਾ ਆ। ਕੋਲੋਰਾਡੋ, ਨਿਊਯਾਰਕ, ਮਿਨੇਸੋਟਾ ਤੇ ਕੈਲੀਫੋਰਨੀਆ, ਇਹ 4 ਸੂਬੇ ਬਣ ਗਏ ਆ ਜਿੱਥੇ ਓਮੀਕਰੋਨ ਜਿਹੜਾ ਵੇਰੀਐਂਟ ਆ ਉਸ ਦੇ ਕੇਸਿਸ ਆ ਹੁਣ ਤੱਕ ਲੱਭੇ ਗਏ ਆ। ਵਾਈਟ ਹਾਊਸ ਨੇ ਜਿਹੜਾ ਇੰਟਰਨੈਸ਼ਨਲ ਜਿਹੜੀਆਂ ਏਅਰ ਟਰੈਵਲ ਰਿਸਟ੍ਰਿਕਸ਼ਨਸ ਤਾਂ ਜਿਹੜੀਆਂ ਲਾਈਆਂ ਹੀ ਆ, ਕਹਿੰਦੇ ਵੀ ਨਥਿੰਗ ਇਜ਼ ਆਫ ਦਾ ਟੇਬਲ। ਡੋਮੈਸਟਿਕ ਏਅਰ ਟਰੈਵਲ ਦੇ ਲਈ ਵੀ ਕਹਿੰਦੇ ਵੈਕਸੀਨ ਰਿਕੁਆਇਰਮੈਂਟ ਆ ਉਹ ਲਿਆਂਦੀ ਜਾ ਸਕਦੀ ਆ। ਉਧਰ ਜਰਮਨੀ ਨੇ ਅਨਵੈਕਸੀਨੇਟਿਡ ਜਿਹੜੇ ਲੋਕਾਂ ਦੇ ਉੱਤੇ ਰੋਕਾਂ ਜਿਹੜੀਆਂ ਆ ਉਹ ਵਧਾ ਦਿੱਤੀਆਂ ਆ। ਉੱਥੇ ਵੀ ਕੋਵਿਡ-19 ਦੇ ਕੇਸ ਮੁੜ ਦੁਬਾਰਾ ਜਿਹੜੇ ਆ ਉਹ ਵਧਣੇ ਸ਼ੁਰੂ ਹੋ ਚੁੱਕੇ ਹੈਗੇ ਨੇ। 71% ਕਹਿੰਦੇ ਵੀ ਜਰਮਨਸ ਆ, ਉਹਨਾਂ ਨੇ ਹੁਣ ਤੱਕ 1 ਡੋਜ਼ ਵੈਕਸੀਨ ਦੀ ਜਿਹੜੀ ਉਹ ਲਗਵਾ ਲਈ ਆ। ਸੋ 14 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਇਸ ਜਿਹੜੀ ਆ ਛੋਟ ਹੈਗੀ ਆ ਗੈਦਰਿੰਗਸ ਦੇ ਵਿੱਚ। ਸੋ ਇਹ ਹੁਣ ਇੱਕ ਉੱਥੇ ਵੀ ਬੜਾ ਨਵਾਂ ਵਿਵਾਦ ਜਿਹੜਾ ਇਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਵਗੈਰਾ ਜਿਹੜੇ ਉਹ ਚੱਲ ਰਹੇ ਨੇ। ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਮਾਰਕੀਟ ਕਿਸ ਤਰ੍ਹਾਂ ਰਹੀ ਅੱਜ? ਹਰਜੋਤ ਸਿੰਘ ਜੀ, ਜਿੱਦਾਂ ਕੱਲ੍ਹ ਅਨੁਮਾਨ ਲਾਇਆ ਗਿਆ ਸੀਗਾ ਵੀ ਜਿਹੜੀ ਇਹ ਓਮੀਕਰੋਨ ਦੇ ਕਰਕੇ ਪਹਿਲੋਂ ਕਾਫੀ ਮਾਰਕੀਟ ਡਿੱਗ ਗਈ ਸੀ। ਕੱਲ੍ਹ ਫਿਰ ਕਹਿ ਰਹੇ ਸੀਗੇ ਵੀ ਇਹ ਓਮੀਕਰੋਨ ਦਾ ਜਿਹੜਾ ਹੋਊਗਾ ਬਹੁਤਾ ਨਹੀਂ ਬਣਨਾ, ਤੇ ਮਾਰਕੀਟ ਨੇ ਬਾਉਂਸ ਬੈਕ ਕਹਿੰਦੇ ਵੀ ਅੱਜ ਕੀਤਾ ਹੈਗਾ ਆ। ਅੱਜ 600 ਤੇ 18 ਪੁਆਇੰਟ ਡਾਓ ਜੋਨਸ ਆ ਉਹ ਵਧਿਆ, 34,640 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 64 ਪੁਆਇੰਟਾਂ ਦਾ ਇਜ਼ਾਫਾ ਹੋਇਆ, 4577 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 127 ਪੁਆਇੰਟ ਵਧੇ, 15,381 ਤੇ ਬੰਦ ਹੋਇਆ। ਸੋਨੇ ਦਾ ਭਾਅ $1769 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ ਜਿਹੜੀ ਆ 1.43% ਦੇ ਉੱਤੇ ਰਹੀ, ਤੇ ਬਿਟਕੋਇਨ ਦੀ ਕੀਮਤ $56,544 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 98 ਪੈਸੇ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਸਮਾਪਤੀ ਆ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੇ ਕੀ ਜੀ। ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।